व्यूअर्स फिर दोबारा तुहाडा स्वागत है प्रोग्राम सच्चो सच विच जी। डॉक्टर साहब एंड वाले सैक्शन च तुसीं साडे दर्शकां नूं दसो अज दे दिन दी इतिहासक अहमियत। सिख इतिहास के हवाले नाल 1921 च अज दे दिन बाबा खड़क सिंह जिहड़े श्रोमणी कमेटी के प्रधान बने, उन्होंने ऐलान किया भी असीं सरकार नाल नाम मिलवर्तन करांगे। इसलिए फिर सरकार ने श्रोमणी गुरुद्वारा प्रबंधक कमेटी ते भी पाबंदी ला दी सी और पाबंदी उदों तक जारी रही जो तक कि मोर्चे खत्म नहीं हुए और 1925 गुरुद्वारा एक्ट बनने तो बाद श्रोमणी कमेटी नूं कानूनी मानता नहीं मिली जी। 1922 ਦੇ ਵਿੱਚ ਗੁਰੂ ਕਾ ਬਾਗ ਦਾ ਮੋਰਚਾ ਜਿਸ ਦੇ ਵਿੱਚ ਡਾਂਗਾ ਨਾਲ ਜਿਹੜਾ ਐਸਪੀ ਬੀਟੀ ਕੁਟਾਈ ਕਰਦਾ ਸੀ, ਅੱਜ ਦੇ ਦਿਨ ਬਹੁਤ ਸਾਰਾ ਵਰਲਡ ਮੀਡੀਆ ਉੱਥੇ ਪਹੁੰਚਿਆ, ਜਿਨ੍ਹਾਂ ਦੇ ਵਿੱਚ ਏਐਲ ਵਰਗੀਜ਼ ਇੱਕ ਅਮਰੀਕਨ ਨੇ ਉੱਥੇ ਜੋ ਮਾਰ ਕੁਟਾਈ ਔਰ ਜਿਵੇਂ ਸਬਰ ਦੇ ਨਾਲ ਸਿੱਖਾਂ ਨੇ ਉਹਨੂੰ ਸਹਾਰਿਆ, ਉਸ ਦੀ ਇੱਕ ਫਿਲਮ ਵੀ ਬਣਾਈ, ਐਕਸਕਲੂਸਿਵ ਪਿਕਚਰ ਆਫ ਇੰਡੀਆਜ਼ ਮਾਰਟੀਅਰਡਮ, ਇਹ ਉਹਨੇ ਨਾਂ ਰੱਖਿਆ। ਗੋਰਿਆਂ ਨੇ ਚਾਹਿਆ ਅੰਗਰੇਜ਼ਾਂ ਨੇ ਕਿ ਉਹਨੂੰ ਰਿਲੀਜ਼ ਨਾ ਕਰੇ, ਪਰ ਉਹਨੇ ਜਿਹੜੀ ਆ ਉਸ ਨੂੰ ਦਿਖਾਇਆ ਤੇ 13 ਸਤੰਬਰ ਨੂੰ ਹੀ CF ਐਂਡਰਿਊਜ਼ ਨੇ ਜਿਹੜੀ ਮਾਰ ਕੁਟਾਈ ਬੰਦ ਕਰਾਈ, ਕਿਉਂਕਿ ਖੁਦ ਵੀ ਦੇਖਣ ਆਇਆ, ਪਾਦਰੀ ਸੀ। ਔਰ ਇਹ ਜਿਹੜਾ ਬੀਟੀ ਸੀ ਇਹਨੂੰ ਫਿਰ ਲਗਭਗ 19 ਸਾਲ ਬਾਅਦ 27 ਜੂਨ 1940 ਨੂੰ ਸਰਦਾਰ ਕਰਤਾਰ ਸਿੰਘ ਤੇ ਬਚਨ ਸਿੰਘ ਨੇ ਇੱਕ ਘਰ ਦੇ ਵਿੱਚ ਜਿੱਥੇ ਉਹ ਜਾਂਦਾ ਸੀ, ਕੋਈ ਇਮੋਰਲ ਅੱਡਾ ਸੀ, ਉਹ ਉੱਥੇ ਜਾ ਕੇ ਉਹਨਾਂ ਨੂੰ ਮਾਰਿਆ। ਸੋ ਸਾਨੂੰ ਉਦਮ ਸਿੰਘ ਦਾ ਤਾਂ ਯਾਦ ਹੈ ਕਿ ਉਸ ਨੇ ਡਾਇਰ ਨੂੰ 21 ਸਾਲ ਬਾਅਦ ਮਾਰਿਆ ਸੀ। ਇਹ ਕਰਤਾਰ ਸਿੰਘ ਬਚਨ ਸਿੰਘ ਭੁੱਲੇ ਹੋਏ ਨੇ, ਇਹਨਾਂ ਨੇ 19 ਸਾਲ ਬਾਅਦ ਉਸ ਬੀਟੀ ਨੂੰ ਜਿਹਨੇ ਗੁਰੂ ਕੇ ਬਾਗ 'ਚ ਛੱਲੀਆਂ ਵਾਂਗ ਸਿੱਖਾਂ ਨੂੰ ਕੁੱਟਿਆ ਸੀ, ਉਸ ਦਾ ਵੀ ਉਹਨਾਂ ਨੇ ਬਦਲਾ ਲਿਆ ਸੀ। 1958 'ਚ ਅਕਾਲੀਆਂ ਨੇ ਬਾਬਾ ਬਕਾਲਾ ਕਾਨਫਰੰਸ ਕਰਕੇ ਪੰਜਾਬੀ ਸੂਬੇ ਦੇ ਹੱਕ 'ਚ ਮਤਾ ਪਾਸ ਕੀਤਾ ਔਰ 1977 'ਚ ਅੱਜ ਦੇ ਦਿਨ ਅਕਾਲੀਆਂ ਦੇ ਜਰਨਲ ਹਾਊਸ ਨੇ ਆਨੰਦਪੁਰ ਦਾ ਮਤਾ ਪਾਸ ਕੀਤਾ। ਹਾਲਾਂਕਿ ਆਨੰਦਪੁਰ ਦੇ ਮਤੇ ਤੇ ਡਿਸਕਸ ਕੀਤਾ ਹੋਇਆ, ਪਰ ਕੁਇਕਲੀ ਟਾਈਮ ਤਾਂ ਥੋੜਾ, ਮੈਂ 2-3-4 ਪੁਆਇੰਟ ਜਿਹੜੇ ਅਕਾਲੀ ਦਲ ਦੇ ਆਨੰਦਪੁਰ ਮਤੇ 'ਚੋਂ ਨਿਕਲਦੇ ਨੇ। ਪਹਿਲਾ ਤਾਂ ਉਹਨਾਂ ਦਾ ਪੋਲੀਟੀਕਲ ਆਬਜੈਕਟਿਵ, ਉਹਨਾਂ ਨੇ ਇਹ ਐਲਾਨਿਆ ਕਿ ਇਹ ਸਿੱਖਾਂ ਦੇ ਮਨ ਮੰਦਰ ਚੁੱਕ ਰਿਹਾ ਖਾਲਸਾ ਜੀ ਕੇ ਬੋਲ ਬਾਲੇ। ਫਿਰ ਇਹ ਹੈ ਕਿ ਨੰਬਰ 20 ਅਕਾਲੀ ਦਲ ਜਿਹੜਾ ਹੈ ਉਹ ਪੰਜਾਬੀ ਸਪੀਕਿੰਗ ਏਰੀਆ ਜਿਹੜੇ ਨਾਲ ਦੇ ਨੇ ਪੰਜਾਬ ਦੇ ਡਲਹੌਜ਼ੀ ਗੁਰਦਾਸਪੁਰ ਜ਼ਿਲ੍ਹੇ 'ਚੋਂ, ਚੰਡੀਗੜ੍ਹ, ਪਿੰਜੌਰ, ਕਾਲਕਾ, ਅੰਬਾਲਾ ਸਦਰ ਅੰਬਾਲਾ ਡਿਸਟ੍ਰਿਕਟ 'ਚੋਂ, ਨਾਲਾਗੜ੍ਹ ਕਾਰਡ ਦੇਸ਼ ਫਰਮ ਡਿਸਟ੍ਰਿਕਟ ਨਾਲਾਗੜ੍ਹ ਹਿਮਾਚਲ, ਸ਼ਾਹਬਾਦ ਬਲਾਕ, ਗੂਲਾ ਬਲਾਕ ਕਰਨਾਲ ਡਿਸਟ੍ਰਿਕਟ 'ਚੋਂ, ਟੋਹਾਣਾ ਸਬ ਤਹਿਸੀਲ ਰਤੀਆ ਬਲਾਕ 'ਚੋਂ, ਸਿਰਸਾ ਤਹਿਸੀਲ ਹਿਸਾਰ ਡਿਸਟ੍ਰਿਕਟ 'ਚੋਂ, 6 ਤਹਿਸੀਲਾਂ ਗੰਗਾਨਗਰ ਜ਼ਿਲ੍ਹੇ ਦੀਆਂ ਤੇ ਹੋਰ ਪੰਜਾਬੀ ਸਪੀਕਿੰਗ ਏਰੀਏ ਰਾਜਸਥਾਨ ਦੇ ਮਿਲਾ ਕੇ। ਔਰ ਇਹ ਜਦੋਂ ਕਈ ਪੁੱਛਦੇ ਨੇ ਜੀ ਖਾਲਿਸਤਾਨ ਦਾ, ਉਹ ਆਲਰੇਡੀ ਮਾਰਕ ਕੀਤਾ ਹੋਇਆ ਵੀ ਕਿਹੜੀਆਂ ਕਿਹੜੀਆਂ ਸਿੱਖ ਵਸੋਂ ਵਾਲੀਆਂ ਥਾਵਾਂ ਨੇ। ਫਿਰ ਉਹਦੇ 'ਚ ਆਨੰਦਪੁਰ ਦਾ ਮਤਾ ਸੀ ਕਿ ਸੈਂਟਰ ਜਿਹੜਾ ਹੈ ਡਿਫੈਂਸ, ਫੋਰਨ ਅਫੇਅਰ, ਜਨਰਲ ਕਮਿਊਨੀਕੇਸ਼ਨ ਤੇ ਕਰੰਸੀ, ਇਹ 4 ਮਹਿਕਮੇ ਕੋਲ ਰੱਖ ਕੇ ਬਾਕੀ ਸਭ ਸਟੇਟਾਂ ਨੂੰ ਦੇ। ਪੰਜਾਬ ਨੂੰ ਆਪਣਾ ਸੰਵਿਧਾਨ ਬਣਾਉਣ ਦਾ ਹੱਕ ਹੋਏ ਔਰ ਉਹ ਨੈਸੈਸਰੀ ਫਾਈਨੈਂਸ ਜਿਹੜਾ ਹੈ ਉਸ ਦੇ ਆਪਣੇ ਇੰਡੀਪੈਂਡੈਂਟ ਰਿਪਰੈਜ਼ੈਂਟੇਟਿਵ ਪਾਰਲੀਮੈਂਟ 'ਚ ਹੋਣ ਔਰ ਪੰਜਾਬ ਗੌਰਮੈਂਟ ਜਿਹੜੀ ਆ ਉਹ ਦੁਨੀਆ ਭਰ 'ਚ ਬੈਠੇ ਜਿਹੜੇ ਸਿੱਖ ਨੇ ਔਰ ਭਾਰਤ ਦੇ ਦੂਜੇ ਸੂਬਿਆਂ 'ਚ ਵੀ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੇ। ਔਰ ਅਕਾਲੀ ਦਲ ਇਹ ਮੰਗ ਕਰਦਾ ਹੈ ਵੀ ਟਰੂ ਫੈਡਰਲ ਸਟਰਕਚਰ ਬਣਾਇਆ ਜਾਏ ਜਿਹਦੇ 'ਚ ਕਿ ਸਟੇਟਾਂ ਆਟੋਨੋਮਸ ਹੋਣ ਔਰ ਕੋਈ ਵੀ ਜਿਹੜੀ ਪਾਲਿਸੀ ਹੈ ਸੈਂਟਰ ਗੌਰਮੈਂਟ ਦੀ ਜਿਹੜੀ ਗੁਆਂਢੀ ਦੇਸ਼ਾਂ ਦੇ ਨਾਲ ਨਫ਼ਰਤ ਵਾਲੀ ਹੈ ਉਸ ਨੂੰ ਸਿੱਖ ਰਿਜੈਕਟ ਕਰਦੇ ਨੇ, ਕਿਉਂਕਿ ਸਿੱਖ ਚਾਹੁੰਦੇ ਨੇ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਸਾਡੇ ਗੁਰਦੁਆਰੇ ਔਰ ਸਾਡੀ ਕੌਮ ਹੈ ਉਹਨਾਂ ਦੇ ਨਾਲ ਫਰੈਂਡਲੀ ਜਿਹੜਾ ਹੈ ਉਹ ਮਾਹੌਲ ਹੋਏ ਔਰ ਕਿਸੇ ਵੀ ਕਿਸਮ ਦੀ ਸਿੱਖਾਂ ਦੇ ਖਿਲਾਫ ਜਿਹੜੀ ਆ ਉਸ ਡਿਸਕ੍ਰਿਮੀਨੇਸ਼ਨ ਨੂੰ ਸਿੱਖ ਨਹੀਂ ਸਹਾਰਨਗੇ। ਔਰ ਇਹੀ ਜਿਹੜਾ ਪਾਰਟ ਹੈ ਕਿ ਕੋਈ ਵੀ ਜਿਸ ਨੂੰ ਜਿਹੜਾ ਇਖਲਾਕੀ ਤੌਰ ਦੇ ਉੱਤੇ ਕੋਈ ਕਿਤੇ ਤੇ ਜੁਰਮ ਨਹੀਂ ਹੈ ਉਹਨੂੰ ਬਿਨਾਂ ਲਾਇਸੈਂਸ ਤੋਂ ਜਿਹੜਾ ਹਥਿਆਰ ਰੱਖਣ ਦਾ ਹੱਕ ਹੋਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਤੰਬਾਕੂ ਵਰਗੀ ਜਿਹੜੀ ਖਤਰਨਾਕ ਹੈ ਇਸ ਦੇ ਉੱਤੇ ਪਾਬੰਦੀ ਹੋਏ। ਸੋ ਇਹ ਬੇਸਿਕ ਐਲੀਮੈਂਟ ਜਿਹੜੇ ਔਰ ਇਹੀ ਆਨੰਦਪੁਰ ਦਾ ਮਤਾ ਸੀ ਜਿਸ ਨੂੰ ਆਧਾਰ ਬਣਾ ਕੇ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਔਰ ਅੱਜ ਅਕਾਲੀਆਂ ਨੂੰ ਇਹ ਧਰਮਯੁੱਧ ਮੋਰਚਾ ਭੁੱਲਿਆ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 476 ਦੇ ਵਿੱਚ ਵੈਸਟ ਰੋਮਨ ਐਮਪਾਇਰ ਜਿਹੜਾ ਉਹ ਅੱਜ ਪੂਰੀ ਤਰ੍ਹਾਂ ਖਤਮ ਹੋਇਆ ਔਰ ਰੋਮ ਦਾ ਐਮਪਾਇਰ ਇਹ ਸੀ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਰੋਮ ਵਾਸ ਨਾਟ ਬਿਲਟ ਇਨ ਅ ਡੇ। 1521 ਤੁਰਕ ਸੁਲਤਾਨ ਸੁਲੇਮਾਨ ਨੇ ਬੈਲਗ੍ਰੇਡ ਦੇ ਉੱਤੇ ਕਬਜ਼ਾ ਕੀਤਾ। ਅਮਰੀਕਾ ਦੀ ਸਭ ਤੋਂ ਪੁਰਾਣਾ ਸ਼ਹਿਰ ਸੇਂਟ ਆਗਸਟਿਨ ਫਲੋਰੀਡਾ 'ਚ ਉਹ ਅੱਜ ਦੇ ਦਿਨ 1565 ਦੇ ਵਿੱਚ ਐਸਟੈਬਲਿਸ਼ ਹੋਇਆ। 1883 ਦੇ ਵਿੱਚ ਸਾਰੇ ਬ੍ਰਿਟਿਸ਼ ਐਮਪਾਇਰ ਦੇ ਵਿੱਚ ਗੁਲਾਮੀ ਦੇ ਉੱਤੇ ਪਾਬੰਦੀ ਲੱਗੀ, ਸਲੇਵਰੀ ਤੇ। ਇਟਲੀ ਨੇ 1916 'ਚ ਜਰਮਨੀ ਦੇ ਅਗੇਂਸਟ ਵਾਰ ਡਿਕਲੇਅਰ ਕੀਤੀ।
ਸੈਕੰਡ ਵਰਲਡ ਵਾਰ ਵੇਲੇ ਫਿਰ ਇਟਲੀ ਤੇ ਜਰਮਨੀ ਇਕੱਠੇ ਸੀ, ਪਰ ਪਹਿਲੇ ਵਰਲਡ ਵਾਰ ਵੇਲੇ ਅਗੇਂਸਟ ਸੀ। ਜੀ ਜਰਮਨ ਔਰ ਇਜ਼ਰਾਈਲ ਨੇ 1952 ਚ ਅੱਜ ਦੇ ਦਿਨ ਸਮਝੌਤਾ ਕੀਤਾ ਕਿ ਜਰਮਨ ਕਿਵੇਂ ਉਹ ਹਰਜਾਨਾ ਦੇਗਾ ਜਿਵੇਂ ਯਹੂਦੀਆਂ ਦੇ ਉੱਤੇ ਜ਼ੁਲਮ ਕਰਨ ਕਰਕੇ ਜਰਮਨ ਦੇ ਸਿਰ ਥੋਪਿਆ ਗਿਆ ਸੀ। 1963 ਅੱਜ ਦੇ ਦਿਨ 2 ਲੱਖ ਲੋਕਾਂ ਨੇ ਵਾਸ਼ਿੰਗਟਨ ਦੇ ਵਿੱਚ ਬਹੁਤ ਵੱਡਾ ਸਿਵਲ ਲਿਬਰਟੀਜ਼ ਦੇ ਹੱਕ 'ਚ ਪ੍ਰੋਟੈਸਟ ਕੀਤਾ, ਜਿਹਦੇ ਵਿੱਚ ਮਾਰਟਨ ਲੂਥਰ ਕਿੰਗ ਦੀ ਇਹ ਸਪੀਚ ਆਈ ਹੈਵ ਅ ਡ੍ਰੀਮ ਅੱਜ ਵੀ ਬੜੀ ਪਪੂਲਰ ਔਰ ਕੋਟ ਹੁੰਦੀ ਹੈ। 1990 ਚ ਇਰਾਕ ਨੇ ਜਿਹਨੇ ਕਿ ਕੁਵੈਤ ਤੇ ਕਬਜ਼ਾ ਕਰ ਲਿਆ ਸੀ, ਉਹਨੇ ਕੁਵੈਤ ਨੂੰ ਆਪਣਾ 19ਵਾਂ ਸੂਬਾ ਐਲਾਨਿਆ ਔਰ 1994 ਦੇ ਵਿੱਚ ਅੱਜ ਦੇ ਦਿਨ ਜਾਪਾਨੀਆਂ ਨੇ ਪਹਿਲੀ ਗੇ ਪ੍ਰਾਈਡ ਪੈਰੇਡ ਕੱਢੀ। ਸੋ ਕੱਲੇ ਗੇ ਅਮਰੀਕਾ ਜਾਂ ਵੈਸਟ ਨਹੀਂ ਹੈ, ਜਾਪਾਨ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਵੀ ਪਰੇਡ, ਵੈਸੇ ਇੰਡੀਆ 'ਚ ਵੀ ਉਹ ਜਿਹੜੇ ਨੇ ਉਹ ਦਿੱਲੀ 'ਚ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਕਦੇ ਉਹਨੂੰ ਕੱਢਣ ਦਿੰਦੇ, ਕਦੇ ਨਹੀਂ ਕੱਢਣ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 95 ਨੂੰ ਚੁਣਿਆ ਜੀ। पवन गवन जैसे गुडिया उड़त रह, पवन रहत गुड्डी उड़ न सकत है, डोरी की मरोर जैसे लटुआ फिरत रह, ताओ हाओ मिटे गिर परै होए थकत है, कंचन अशुद्ध ज्यों कुठारी ठहरात नाही, शुद्ध पै निश्चल छब कै छकत है, दुर्मत दुबिदा प्रमत चतुर कुंठ, गुरमत एक टेक मोन ना बकत है। जी ਹੁਣ ਇਹ ਬ੍ਰਿਜ ਭਾਸ਼ਾ ਦੀ ਰਚਨਾ ਭਾਈ ਗੁਰਦਾਸ ਜੀ ਬਹੁਤ ਲਰਨਡ ਸਕਾਲਰ ਹਰ ਪੱਖ ਤੋਂ, ਔਰ ਜਦੋਂ ਤੁਸੀਂ ਉਹਨਾਂ ਦੇ ਕਵਿਤ ਇੱਕ ਇੱਕ ਦੇਖਦੇ ਹੋ ਇੰਨੀ ਕੁ ਵਿਜ਼ਡਮ ਉਹਨਾਂ ਦੇ ਵਿੱਚ ਗੁੰਦੀ ਹੋਈ ਹੈ। ਜਿਵੇਂ ਉਹ ਅਲੰਕਾਰ ਰੋਜ਼ਾਨਾ ਜ਼ਿੰਦਗੀ ਚੋਂ ਚੁਣਦੇ ਨੇ। ਕਦੇ ਪਤੰਗ ਉਡਾਈ ਹੈ? ਜੀ ਛੋਟੇ ਹੁੰਦੇ। ਅੱਛਾ, ਮੇਰੇ ਤੋਂ ਨਹੀਂ ਉੱਡੀ ਵੈਸੇ, ਕਦੇ ਹਵਾ ਵੀ ਹੋਏ ਤਾਂ ਪੁੱਠੇ ਪਾਸੇ ਹੀ ਜਾਂਦੇ। ਭਾਈ ਸਾਹਿਬ ਕਹਿੰਦੇ ਨੇ ਪਵਨ ਗਵਨ ਜੈਸੇ ਗੁੱਡੀਆ ਉਡਤ ਰਹਿ, ਕਿ ਜਦੋਂ ਹਵਾ ਚੱਲਦੀ ਹੈ, ਜਦੋਂ ਕਿ ਬਰੀਜ਼ ਬਲੋ ਕਰਦੀ ਹੈ ਤੇ ਗੁੱਡੀ ਉਦੋਂ ਹੀ ਉੱਡ ਸਕਦੀ ਹੈ। ਤੁਸੀਂ ਭਾਵੇਂ ਕੰਨੀ ਦੇ ਕੇ ਇੱਕ ਵਾਰੀ ਤਾਂ ਨੂੰ ਖਿੱਚ ਦਿਓ, ਤੇ ਜੇ ਨਹੀਂ ਹੈ ਹਵਾ ਬੰਦ ਹੈ ਤਾਂ ਕਰ ਕਰਾ ਕੇ ਫਿਰ ਥੱਲੇ ਕਰਕੇ ਉਹੀ ਨਿਆਣੇ ਦੂਜੇ ਡੋਰ ਖੋਲ ਲੈਂਦੇ, ਚੱਲ ਚੱਲ ਤੈਨੂੰ ਨਹੀਂ ਆਉਂਦੀ ਚਲੋ ਉਡਾਣਾ। ਸੋ ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ। ਭਾਈ ਸਾਹਿਬ ਕਹਿੰਦੇ ਨੇ ਕਿ ਜੇ ਹਵਾ ਚੱਲਦੀ ਹੋਏ ਫੇਰ ਹੀ ਪਤੰਗ ਜਾਂ ਗੁੱਡੀ ਜਿਹੜੀ ਹੈ ਉਹ ਅਸਮਾਨ ਦੇ ਵਿੱਚ ਉੱਡ ਸਕਦੀ ਹੈ, ਉੱਚੀ ਜਾਏਗੀ। ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਕਿ ਜੇ ਹਵਾ ਨਹੀਂ ਹੈ ਤੇ ਅਲਟੀਮੇਟਲੀ ਜਿਹੜਾ ਗੁੱਡੀ ਜਾਂ ਗੁੱਡਾ ਉਹ ਥੱਲੇ ਡੇ। ਚਾਈਨਾ 'ਚ ਵੀ ਬੜਾ ਉਡਾਉਂਦੇ ਨੇ, ਚਾਈਨਾ 'ਚ ਤਾਂ ਬਹੁਤ ਵੱਡੀ ਮੈਨੂੰ ਲੱਗਦਾ ਸੀ, ਪਤਾ ਨਹੀਂ ਇੱਥੇ ਹੀ ਸ਼ੁਰੂ ਹੋਇਆ, ਬੜੇ ਵੱਡੇ ਵੱਡੇ ਉਹਨਾਂ ਦੇ ਪਤੰਗ ਨੇ ਔਰ ਬੜੀ ਵੱਡੀ ਬਿਜ਼ਨਸ ਹੈ ਉਹਨਾਂ ਦੀ। ਜੀ ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੇ, ਜਦੋਂ ਇਹ ਹੁੰਦਾ ਨਾ ਗੋਲ ਜਿਹੜੀ ਭਮੀਰੀ ਐਂ ਕਰਕੇ ਛੱਡ ਦਿੱਤੀ, ਹੁਣ ਉਹਨੂੰ ਡੋਰੀ ਕੀ ਮਰੋਰ ਜਿਹੜੀ ਉਹਦੇ ਉੱਤੇ ਨੌਬ ਹੁੰਦੀ ਉਹਨੂੰ ਡੋਰੀ, ਉਹਨੂੰ ਤੁਸੀਂ ਐਨ ਕਰਕੇ ਛੱਡਿਆ ਭਮੀਰੀ ਨੂੰ। ਭਾਈ ਸਾਹਿਬ ਕਹਿੰਦੇ ਨੇ ਵੀ ਜਿੰਨੀ ਉਹ ਲਟੂਆ ਤੁਸੀਂ ਘੁਮਾ ਦਿੱਤਾ, ਜਿੰਨੀ ਦੇਰ ਉਹਦੇ ਚੋਂ ਫੋਰਸ ਹੈ ਉਹ ਘੁੰਮਦੀ ਰਹੇਗੀ। ਤਾਓ ਹਾਓ ਮਿਟੈ ਗਿਰ ਪਰਿਆ ਹੋਏ ਥਕਤ ਹੈ, ਜਦੋਂ ਉਹ ਜਿਹੜਾ ਤਾ ਦਿੱਤਾ ਹੋਇਆ ਉਹ ਖਤਮ ਹੋ ਗਿਆ ਤੇ ਉਹ ਭਮੀਰੀ ਵੀ ਟੜਨ ਕਰਕੇ ਟੇਢੀ ਨੂੰ ਡਿੱਗ ਪਈ। ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ ਨਹੀਂ, ਕਿ ਜਿਹੜਾ ਜਿਸ ਦੇ ਵਿੱਚ ਖੋਟ ਹੈ ਜਿਸ ਸੋਨੇ 'ਚ, ਹੁਣ ਜਦੋਂ ਤੁਸੀਂ ਉਹਨੂੰ ਅੱਗ ਦੇ ਹਵਾਲੇ ਕਰੋਗੇ ਤੇ ਜਿਹੜਾ ਉਹਦਾ ਖੋਟ ਹੈ ਉਹ ਤਾਂ ਟਿਕਣਾ ਨਹੀਂ ਅੱਗ ਦੇ ਸਾਹਮਣੇ। ਕੰਚਨ ਅਸ਼ੁੱਧ ਜਿਹੜਾ ਮਾੜਾ ਖੋਟਾ ਸੋਨਾ ਹੈ ਉਹ ਕੁਠਾਰੀ ਦੇ ਵਿੱਚ ਟਿਕੇਗਾ ਨਹੀਂ। ਸ਼ੁੱਧ ਭੈ ਨੇਚਲ ਛੱਬ ਕੈ ਛਕਤ ਹੈ, ਪਰ ਜਿਹੜਾ ਦੂਸਰਾ ਜਿਹੜਾ ਸ਼ੁੱਧ ਸੋਨਾ ਹੈ ਉਹਨੂੰ ਜਦੋਂ ਅੱਗ 'ਚ ਪਾਓਗੇ, ਛਬਤ ਹੈ ਉਹਦੀ ਗਲਿਟਰ, ਉਹਦੀ ਚਮਕ, ਉਹਦੀ ਦਿੱਖ ਜਿਹੜੀ ਹੈ ਬੜੀ ਜ਼ਬਰਦਸਤ ਹੋਏਗੀ। ਤਾਂ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ ਦੁਰਮਤ ਦੁਬਿਦਾ ਭ੍ਰਮਤ ਚਤੁਰ ਕੁੰਠ, ਕਿ ਜਦੋਂ ਮਨ ਦੇ ਵਿੱਚ ਦੁਰਮਤ ਹੈ, ਬੁਰੀ ਮੱਤ ਹੈ ਤੇ ਦੁਬਿਧਾ ਹੈ ਇਧਰ ਜਾਊਂ ਕਿ ਉਧਰ ਜਾਊਂ, ਡਾਈਕੋਟਮੀ, ਸ਼ੰਕਾ, ਹਰ ਗੱਲ ਨੂੰ ਜਿਹੜਾ ਉਹਦੇ 'ਚ ਸਵਾਲੀਆ ਨਿਸ਼ਾਨ, ਫੇਥ ਹੀ ਨਹੀਂ ਹੈ, ਜਿਹੜਾ ਬਹੁਤ ਸਾਰੇ ਸਾਡੇ ਪੜ੍ਹਿਆ ਲਿਖਿਆ ਦਾ ਹਾਲ ਹੈ। ਉਹ ਉੱਥੇ ਮਾਲਕਾਂ ਦੇ ਜਾਣਗੇ ਨੌਕਰੀਆਂ, ਉੱਥੇ ਉਹੀ ਆਰਡਰ ਜੋ ਹੋ ਰਿਹਾ ਉਹਨੂੰ ਮੰਨੀ ਜਾਣਗੇ, ਉੱਥੇ ਸਿਰ ਨਹੀਂ ਚੁੱਕਦੇ। ਇੱਥੇ ਗੁਰਦੁਆਰਿਆਂ 'ਚ ਆ ਕੇ ਸਾਰੇ ਐਕਸਪਰਟ ਬਣੇ ਹੁੰਦੇ ਨੇ ਕਿ ਜੀ ਇਹ ਸਾਖੀ ਇੱਦਾਂ ਨਹੀਂ, ਇੱਦਾਂ ਹੈ, ਬਾਬਾ ਜੀ ਨੇ ਇੱਦਾਂ ਕੀਤਾ, ਇੱਦਾਂ ਕਿਹਾ, ਇੱਦਾਂ ਕਿਉਂ ਨਹੀਂ ਕਿਹਾ, ਉੱਥੇ ਸਭ ਸ਼ੰਕਾ, ਫੇਥ ਮਾਈਨਸ ਹੁੰਦਾ। ਸੋ ਭਾਈ ਸਾਹਿਬ ਕਹਿੰਦੇ ਨੇ ਇਹ ਦੁਰਮਤ ਦੁਬਿਦਾ ਭ੍ਰਮਤ ਚਤੁਰ ਕੁੰਠ, ਕਿ ਜਦੋਂ ਤੱਕ ਮਨ ਦੇ ਵਿੱਚ ਖੋਟੀ ਮੱਤ ਹੈ ਔਰ ਦੁਬਿਧਾ ਹੈ ਤੇ ਫਿਰ ਚਤੁਰ ਕੁੰਠ ਚਾਰੇ ਦਿਸ਼ਾਵਾਂ 'ਚ ਭ੍ਰਮਣਾ, ਮਤਲਬ ਇਹ ਹੈ ਕਿ ਐਵੇਂ ਹੀ ਗਵਾਚੇ ਫਿਰਨਾ, ਫਿਰ ਕਿਤੇ ਵੀ ਤੁਹਾਡਾ ਨਾ ਟਿਕਾ ਨਹੀਂ ਹੁੰਦਾ, ਐਵੇਂ ਤੁਸੀਂ ਰੁਲੇ ਰਹਿੰਦੇ ਹੋ ਮਨ ਕਰਕੇ। ਗੁਰਮਤ ਏਕ ਟੇਕ,
ਤੇ ਜਿਨ੍ਹਾਂ ਦੀ ਟੇਕ ਗੁਰਮਤ ਦੇ ਉੱਤੇ ਹੈ, ਗੁਰੂ ਦੀ ਦਿੱਤੀ ਮੱਤ ਦੇ ਉੱਤੇ ਜਿਹੜਾ ਆਪਣਾ ਜੀਵਨ ਬਸਰ ਕਰਦੇ ਨੇ, ਉਸ ਤੇ ਸਿਦਕ ਦੇ ਨਾਲ ਵਿਸ਼ਵਾਸ ਦੇ ਨਾਲ ਖਲੋਂਦੇ ਨੇ, ਮੋਨ ਨਾ ਬਕਤ ਹੈ। ਉਹਨਾਂ ਦੇ ਅੰਦਰ ਫਿਰ ਇਸ ਕਿਸਮ ਦਾ ਸਵੈ ਆਨੰਦ ਪੈਦਾ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਬਕਣਾ ਹੁੰਦਾ ਹੈ ਦੂਜਿਆਂ ਦਾ, ਜਿਹੜੇ ਸ਼ੰਕੇ 'ਚ ਨੇ ਦੂਜੇ ਜਿਹਨੇ ਹੋਵੇ ਉਹਨਾਂ ਨੇ ਕਰੀ ਜਾਣਾ ਹੈ, ਉਹਨੂੰ ਕੀ ਕਹਿੰਦੇ ਨੇ, ਚੁਰ ਕਰੀ ਜਾਂਦੇ ਨੇ, ਕੋਈ ਨਾ ਕੋਈ ਉਹਨਾਂ ਨੇ ਵਿੱਚੋਂ ਕੱਢ ਹੀ ਲੈਣਾ ਨੁਕਸ। ਪਰ ਇੱਥੇ ਜਦੋਂ ਤੁਸੀਂ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹੋ, ਉਸ ਵਿਸ਼ਵਾਸ ਦੇ ਨਾਲ ਜਿਹੜਾ ਆਪਣਾ ਜੀਵਨ ਜਿਉਂਦੇ ਹੋ, ਤੇ ਫਿਰ ਉਹ ਆਨੰਦ ਤੁਹਾਨੂੰ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਸੈਟੀਸਫਾਈ ਕਰ ਦਿੰਦਾ ਹੈ, ਨਾ ਬਖਤ ਹੈ। ਫਿਰ ਜਿਹੜਾ ਬੋਲਣ ਦੀ ਗੱਲ, ਵਾਧੂ ਜਿਹੜੀਆਂ ਗੱਲਾਂ ਨੇ, ਉਸ ਨੂੰ ਫਿਰ ਤੈਅ ਹੁੰਦਾ ਹੈ ਕਿ ਬੋਲਤ ਬੋਲਤ ਵਧੇ ਵਿਕਾਰ ਜੀ। ਫਿਰ ਤੁਹਾਨੂੰ ਲੱਗਦਾ ਵੀ ਇਹ ਐਵੇਂ ਬੋਲਣਾ ਵੀ ਵਕਤ ਦਾ ਜ਼ਿਆ ਹੈ, ਔਰ ਤੁਸੀਂ ਇੱਕ ਟਿਕਾ ਦੇ ਵਿੱਚ, ਆਨੰਦ ਦੇ ਵਿੱਚ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਰਦੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੈਂ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।